ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 3 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟੇਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਪਈ ਅਲਾਸਕਾ ਤੋਂ ਲੈ ਕੇ ਮੇਨ ਜਿੰਨੀਆਂ ਵੀ ਸਟੇਟਸ ਹੈਗੀਆਂ ਆ, ਬਾਰਡਰ ਜਿਨ੍ਹਾਂ ਦਾ ਕੈਨੇਡਾ ਦੇ ਨਾਲ ਲੱਗਦਾ ਆ, ਜਦੋਂ ਹੁਣ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਨਾਊਂਸ ਕਰੇ ਦਿੱਤਾ ਹੈ ਵੀ 25% ਟੈਰਿਫ ਕੈਨੇਡਾ ਵਾਲਿਆਂ ਦੀਆਂ, ਕੈਨੇਡਾ ਵਾਲੀਆਂ ਚੀਜ਼ਾਂ ਤੇ ਲੱਗੇਗਾ, ਤੇ 25% ਮੈਕਸੀਕੋ ਵਾਲਿਆਂ ਦੀ, ਤੇ 10% ਚਾਈਨਾ ਵਾਲਿਆਂ ਤੇ। ਕਹਿੰਦੇ ਵੀ ਜਿਹੜੀ US ਦੀ ਐਮਬੈਸੀ ਆ ਓਟਾਵਾ ਦੇ ਵਿੱਚ, ਉਹਦੇ ਆਫਿਸ ਦੇ ਵਿੱਚ ਇੱਕ ਬਹੁਤ ਵਧੀਆ ਕੋਟ ਐਨਗਰੇਵ ਕਰਕੇ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਉਹਨਾਂ ਦੀ ਐਨਗਰੇਵ ਕੀਤੀ ਹੋਈ ਆ, ਜਿਹਦੇ 'ਚ ਉਹਨਾਂ ਨੇ ਲਿਖਿਆ ਵੀ 5000 ਮੀਲ ਦਾ ਲੰਮਾ ਬਾਰਡਰ ਜਿਹੜਾ ਕੈਨੇਡਾ ਤੇ USA ਦੇ ਵਿੱਚ ਹੈਗਾ, ਇਹ ਸਿੰਬਲ ਆਫ ਦਾ ਫਿਊਚਰ ਆ। ਤੇ 1988 ਦੇ ਵਿੱਚ ਉਹਨਾਂ ਨੇ ਫ੍ਰੀ ਟ੍ਰੇਡ ਪੈਕਟ ਸਾਈਨ ਕੀਤਾ ਸੀ ਵਿਦ ਅਮਰੀਕਾਜ਼ ਨਾਰਦਰਨ ਨੇਬਰ। ਕੈਨੇਡਾ ਦੇ ਨਾਲ ਫ੍ਰੀ ਟ੍ਰੇਡ ਉਹਨਾਂ ਨੇ ਸਾਈਨ ਕੀਤਾ ਸੀ 1988 ਦੇ ਵਿੱਚ। ਤੇ ਉਸ ਜਿਹੜੀ ਕੋਟ ਆ, ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ, ਲੈਟ ਇਟ ਫॉर ਐਵਰ ਵੀ ਨਾਟ ਏ ਪੁਆਇੰਟ ਆਫ ਡਿਵੀਜ਼ਨ ਵਟ ਏ ਮੀਟਿੰਗ ਪਲੇਸ ਬਿਟਵੀਨ ਆਵਰ ਗ੍ਰੇਟ ਐਂਡ ਟਰੂ ਫਰੈਂਡਸ। ਵੀ ਇਹ ਜਿਹੜਾ ਬਾਰਡਰ ਆ, ਇਹ ਸਾਡੇ 'ਚ ਡਿਵੀਜ਼ਨ ਨਹੀਂ, ਇਹ ਇੱਕ ਤਰ੍ਹਾਂ ਨਾਲ ਮਿਲਣ ਵਾਲੀ ਜਗ੍ਹਾ ਹੈਗੀ ਆ। ਇਹ ਡਿਵੀਜ਼ਨ ਹੁਣ ਆਲਰੇਡੀ ਅੱਜ ਸ਼ੁਰੂ ਹੋ ਗਈ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ 25% ਟੈਰਿਫ ਕੈਨੇਡਾ ਦੀਆਂ ਗੁਡਸ ਦੇ ਉੱਤੇ ਲਾ ਦਿੱਤਾ ਹੈ, 10% ਟੈਰਿਫ ਕੈਨੇਡਾ ਦੀ ਆਇਲ ਤੇ ਗੈਸ ਦੇ ਉੱਤੇ, ਮੈਕਸੀਕੋ ਦੇ ਉੱਤੇ ਜਿਹੜਾ ਆ 25% ਟੈਰਿਫ ਲਾ ਦਿੱਤਾ ਹੈ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਅੱਜ ਕਿਹਾ ਆ ਵੀ 25% ਅਸੀਂ ਜਿਹੜਾ ਆ ਟੈਕਸ ਜੋ ਲਾਇਆ ਗਿਆ ਆ, ਉਹਦਾ ਟੁੱਟਵਾਂ ਬਿਲਕੁਲ ਜਵਾਬ ਦੇਵਾਂਗੇ। ਅਮਰੀਕਾ ਦੀਆਂ ਸ਼ਰਾਬ, ਵਾਈਨ, ਸਿਗਰਟ ਤੇ ਸ਼ਾਟਗਨਸ, ਇਹਨਾਂ ਦੇ ਉੱਤੇ ਆਪਾਂ ਪੂਰਾ ਟੈਕਸ ਲਾਵਾਂਗੇ। ਇਸੇ ਤਰ੍ਹਾਂ ਓਟਾਵਾ ਤੋਂ ਵੀ ਖਬਰਾਂ ਆ ਰਹੀਆਂ, ਉਹ ਕਹਿੰਦੇ ਵੀ ਜਿਹੜੀ ਸਾਡੀ ਬਿਜਲੀ ਜਾਂਦੀ ਆ, ਉਸ ਨੂੰ ਅਸੀਂ ਘੱਟ ਕਰ ਦੇਵਾਂਗੇ। ਪਰ ਇਸ ਟੈਰਿਫ ਲਾਉਣ ਦੇ ਨਾਲ ਕੈਨੇਡਾ ਦੇ ਵਿੱਚ ਬਹੁਤ ਸਾਰੇ ਜਿਹੜੇ ਫਾਰਮਰਸ ਆ, ਰੈਂਚਰਸ ਆ, ਉਹ ਜਿੰਨਾ ਵੀ ਉਹਨਾਂ ਦਾ ਖੇਤਾਂ ਦਾ ਸਮਾਨ ਆ, ਉਹ ਸਾਰਾ ਅਮਰੀਕਾ ਤੋਂ ਹੀ ਉਹ ਐਕਸਪੋਰਟ ਕਰਦੇ ਹੈਗੇ ਆ। ਹੁਣ ਉਹਦੇ ਉੱਤੇ ਜਦੋਂ ਇੰਨਾ ਜ਼ਿਆਦਾ ਟੈਕਸ ਲੱਗ ਜਾਣਾ ਆ, ਤੇ ਤੁਸੀਂ ਅੰਦਾਜ਼ਾ ਲਾ ਲਓ ਫਿਰ ਉਹਨਾਂ ਦੇ ਲਈ ਕਿੰਨਾ ਮਹਿੰਗਾ ਆਊਗਾ। ਇੱਕ ਰਿਪੋਰਟ ਮੈਂ ਇਹ ਪੜ੍ਹ ਰਿਹਾ ਸੀ ਵੀ ਬਹੁਤ ਸਾਰੇ ਕੈਨੇਡਾ ਦੇ ਵਿੱਚ ਕਾਰਾਂ ਦੇ ਪਾਰਟਸ ਬਣਦੇ ਆ, ਜਦੋਂ ਉਹਨਾਂ ਦੇ 25% ਟੈਕਸ ਲੱਗ ਗਿਆ, ਅਮਰੀਕਾ ਦੇ ਵਿੱਚ ਕਾਰਾਂ ਦੀ ਪ੍ਰਾਈਸ ਐਵਰੇਜ $12,000 ਤੱਕ ਵੱਧ ਸਕਦੀ ਹੈਗੀ ਆ, ਨਵੀਆਂ ਕਾਰਾਂ ਦੀ। ਜੀ ਬਿਲਕੁਲ। ਸੋ ਰਾਸ਼ਟਰਪਤੀ ਟਰੰਪ ਜਦੋਂ ਆਪਾਂ ਸਵੇਰੇ ਗੱਲ ਕਰ ਰਹੇ ਸੀ, ਉਦੋਂ ਦੱਸ ਰਹੇ ਸੀਗੇ ਵੀ ਪਤਾ ਨਹੀਂ ਵੀ ਲਾਉਣਾ ਹੈ ਜਾਂ ਨਹੀਂ ਲਾਉਣਾ, ਪਰ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਅਨਾਊਂਸ ਜਿਹੜਾ ਉਹ ਕਰਤਾ ਵੀ ਇਹ ਤਾਂ ਟੈਰਿਫ ਲੱਗਣ ਹੀ ਜਾ ਰਹੇ ਹੈਗੇ ਆ, ਟੈਰਿਫ ਲੱਗਣੇ ਹੀ ਲੱਗਣੇ ਆ। ਕਹਿੰਦੇ ਵੀ ਕੋਈ ਵਿਗਲ ਰੂਮ ਇਸ ਦੇ ਵਿੱਚ ਬਚਿਆ ਨਹੀਂ ਆ। ਜਦ ਮਹੀਨਾ ਪਹਿਲਾਂ ਲੱਗਣਾ ਸੀ ਤਾਂ ਉਦੋਂ ਦੋਨਾਂ ਮੁਲਕਾਂ ਨੇ 10,000 ਫੌਜੀ ਬਾਰਡਰ ਦੇ ਉੱਤੇ ਲਾ ਦਿਆ, ਤੇ 1 ਮਹੀਨੇ ਦੇ ਲਈ ਟੈਰਿਫ ਜਿਹੜੇ ਉਹ ਬਚ ਗਏ ਸੀਗੇ। ਪਰ ਅੱਜ ਟਰੰਪ ਹੋਣਾ ਨੇ ਐਲਾਨ ਕਰ ਦਿੱਤਾ ਵੀ ਅੱਜ ਰਾਤ ਤੋਂ ਹੀ ਜਿਹੜੇ ਟੈਰਿਫ ਆ ਉਹ ਲੱਗਣੇ ਸ਼ੁਰੂ ਹੋਣਗੇ। ਹੁਣ ਕਈਆਂ ਨੇ ਸਮਾਨ ਇੱਧਰੋਂ ਉੱਧਰ ਨੂੰ ਘੱਲਿਆ ਹੋਣਾ ਤੇ ਕਈਆਂ ਨੇ ਉੱਧਰੋਂ ਇੱਧਰ ਨੂੰ ਘੱਲਿਆ ਹੋਣਾ। ਜਦ ਚਾਈਨਾ ਦੇ ਉੱਤੇ ਟੈਰਿਫ ਲਾਇਆ ਸੀ 10%, ਉਦੋਂ USPS ਦੇ ਬਹੁਤ ਸਾਰੇ ਜਿਹੜੇ ਪਾਰਸਲ ਆ ਉਹ ਰੁਕ ਗਏ ਸੀਗੇ। ਹੁਣ ਜੇ ਤੁਹਾਡਾ ਵੀ ਸਮਾਨ ਕੈਨੇਡਾ ਤੋਂ ਆਉਣਾ ਆ ਜਾਂ ਕੈਨੇਡਾ ਨੂੰ ਜਾ ਰਿਹਾ ਆ, ਤਾਂ ਇਹ ਵੀ ਇੱਕ ਤੁਸੀਂ ਉਮੀਦ ਕਰਕੇ ਰੱਖੋ ਵੀ ਤੁਹਾਡੇ ਇਹ ਪੈਕੇਜ ਦੇ ਉੱਤੇ ਵੀ ਅਸਰ ਜਿਹੜਾ ਆ ਉਹ ਪੈ ਸਕਦਾ ਆ।
ਕਾਮਰਸ ਦੇ ਜਿਹੜੇ ਸਕੱਤਰ ਹਾਵਰਡ ਲਟਨਿਕ ਆ, ਉਹਨਾਂ ਨੇ ਜਿਹੜਾ ਇਹ ਕਿਹਾ ਆ ਵੀ ਇਹ ਹੁਣ ਰਾਸ਼ਟਰਪਤੀ ਟਰੰਪ ਹੁਣਾਂ ਦੇ ਕਹਿਣ ਦੇ ਮੁਤਾਬਕ ਇਹ ਸਾਰਾ ਕੁਝ ਜਿਹੜਾ ਉਹ ਲੱਗੇਗਾ। ਵਾਲ ਸਟਰੀਟ ਜਰਨਲ ਦੇ ਵਿੱਚ ਇਸ ਖਬਰ ਆਉਣ ਤੋਂ ਬਾਅਦ 'ਚ ਕਾਫੀ ਵੱਡਾ ਜਿਹੜਾ ਉਹ ਝਟਕਾ ਲੱਗਾ। ਉਹ ਆਪਾਂ ਤੁਹਾਨੂੰ ਨੰਬਰਸ ਜਿਹੜੇ ਆંકੜੇ ਆ ਉਹ ਅਖੀਰ ਦੇ ਵਿੱਚ ਜਿਹੜੇ ਜ਼ਰੂਰ ਦੱਸਾਂਗੇ, ਪਰ 1.5% ਜਿਹੜੇ ਇਨਵੈਸਟਰਸ ਆ ਉਹਨਾਂ ਨੇ ਮਨੀ ਜਿਹੜੀ ਕਢਾ ਲਈ। 1.5% ਜਿਹੜੀ ਮਾਰਕੀਟ ਆ ਉਹ ਥੱਲੇ ਡਿੱਗ ਪਈ ਆ। ਕੱਲਾ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਹੀ ਨਹੀਂ, ਰਾਤ ਨੂੰ ਜਿਹੜਾ ਇਹ ਟੈਰਿਫ ਲੱਗਣੇ, ਚਾਈਨਾ ਦੇ ਉੱਤੇ 10% ਟੈਰਿਫ ਹੋਰ ਵਧਾਇਆ ਗਿਆ ਆ। ਸੋ ਜਿੱਥੇ ਪਹਿਲਾਂ ਚਾਈਨਾ ਦੇ ਉੱਤੇ 10% ਹੀ ਜਿਹੜਾ ਟੈਰਿਫ ਸੀਗਾ, ਉਸ ਨੂੰ 10% ਉਹ 'ਚ ਇਜ਼ਾਫਾ ਕਰਕੇ 20% ਟੈਰਿਫ ਚਾਈਨਾ ਦੇ ਉੱਤੇ ਕਰ ਦਿੱਤਾ ਗਿਆ ਆ, ਜਿਸ ਦੇ ਨਾਲ ਕਈ ਜਿਹੜੇ ਚਾਈਨੀਜ਼ ਪ੍ਰੋਡਕਟ ਆ ਉਹਨਾਂ ਉੱਤੇ ਜਿਹੜੀ ਟੈਰਿਫ ਆ ਉਹ 45% ਤੱਕ ਹੋ ਚੁੱਕਾ ਹੈਗਾ ਆ। ਟਰੰਪ ਹੁਣਾਂ ਦੀ ਅਨਾਉਂਸਮੈਂਟ ਉਸ ਟਾਈਮ ਦੇ ਉੱਤੇ ਇਹ ਹੁਣ ਆ ਰਹੀ ਆ ਜਦ ਕ੍ਰਾਸ ਬਾਰਡਰ ਜਿਹੜਾ ਫਲੋ ਆ, ਜਿਸ ਦੇ ਵਿੱਚ ਅਨਡਾਕੂਮੈਂਟਡ ਮਾਈਗ੍ਰੈਂਟਸ ਦਾ, ਡਰੱਗਸ ਦਾ, ਫੈਂਟਨਲ ਦਾ ਜਿਹੜਾ ਰੌਲਾ ਆ ਇਸ ਟਾਈਮ ਕਾਫੀ ਜ਼ਿਆਦਾ ਵਧਿਆ ਹੋਇਆ ਆ। ਇਹ ਵੀ ਜ਼ਿਕਰਯੋਗ ਗੱਲ ਆ ਵੀ ਜਿਹੜਾ ਕੈਨੇਡਾ ਤੇ ਮੈਕਸੀਕੋ ਦੇ ਨਾਲ ਪਿਛਲਾ ਟ੍ਰੇਡ ਦਾ ਰਿਲੇਸ਼ਨ ਆ ਜਾਂ ਪਿਛਲਾ ਟ੍ਰੇਡ ਦਾ ਸਮਝੌਤਾ ਆ, ਉਹ ਪ੍ਰੈਜ਼ੀਡੈਂਟ ਟਰੰਪ ਆਪ ਕਰਕੇ ਗਏ ਸੀ, ਜਿਸ ਨੂੰ US MCA ਦਾ ਨਾਮ ਜਿਹੜਾ ਉਹ ਦਿੱਤਾ ਸੀ, ਯੂਨਾਈਟਿਡ ਸਟੇਟ ਮੈਕਸੀਕੋ ਕੈਨੇਡਾ ਟ੍ਰੇਡ ਸੀਗਾ, ਜਿਸ ਨੇ ਨਾਫਟਾ ਨੂੰ ਹਟਾ ਕੇ ਇਹ ਸਾਰਾ ਕੁਝ ਜਿਹੜਾ ਉਹ ਲਗਾਇਆ ਸੀਗਾ। ਸੋ ਹੁਣ ਕਈ ਇਕਨੋਮਿਸਟ ਇਹ ਜਿਹੜੇ ਮੰਨਦੇ ਆ ਵੀ ਇਸ ਦੇ ਨਾਲ ਚੀਜ਼ਾਂ ਦੇ ਪ੍ਰਾਈਸ ਦੇ ਉੱਤੇ 100% ਜਿਹੜਾ ਉਹ ਅਸਰ ਜਿਹੜਾ ਉਹ ਪਵੇਗਾ। 1980 ਦੀ ਗਲੋਬਲਾਈਜੇਸ਼ਨ ਦੇ ਰਾਸ਼ਟਰਪਤੀ ਟਰੰਪ ਕ੍ਰਿਟਿਕ ਨੇ, ਜਿਹੜੇ ਰੀਗਨ ਹੋਣਾ ਦਾ ਤੁਸੀਂ ਕੋਟ ਦੱਸਿਆ, ਮੇ ਬੀ ਰਾਸ਼ਟਰਪਤੀ ਟਰੰਪ ਉਸ ਦੇ ਵਿੱਚ ਬਹੁਤਾ ਯਕੀਨ ਨਹੀਂ ਰੱਖਦੇ ਹੈਗੇ। ਸੋ ਟੁਮਾਰੋ ਟੈਰਿਫਸ 25% ਔਨ ਕੈਨੇਡਾ, 25% ਔਨ ਮੈਕਸੀਕੋ, that will start। ਟਰੰਪ ਹੁਣਾਂ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਸਿੱਧੇ ਸ਼ਬਦਾਂ ਦੇ ਵਿੱਚ ਇਹ ਐਲਾਨ ਕਰ ਦਿੱਤਾ। ਮਿਡ ਆਫਟਰਨੂਨ ਦੀ ਜਿਹੜੀ ਅਨਾਉਂਸਮੈਂਟ ਆ ਰੋਜ਼ਵੈਲਟ ਰੂਮ ਦੇ ਵਿੱਚ, ਜਿਹੜੀ ਰੈਪਿਡ ਰਿਸਪੌਂਸ ਜਿਹੜਾ ਕਈ ਗਰੁੱਪਸ ਦੇ ਦੁਆਰਾ ਇਸ ਦਾ ਰਿਸਪੌਂਸ ਆਇਆ, ਯੂਨੀਅਨਸ ਨੇ, ਟ੍ਰੇਡਿੰਗ ਪਾਰਟਨਰਸ ਨੇ ਇਸ ਦੇ ਉੱਤੇ ਜਿਹੜਾ ਉਹ ਆਖਿਆ ਸੀ। ਜਿਹੜੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਆ ਕਲੌਡੀਆ ਸ਼ੇਨਬਾਮ, ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਵੀ ਜਿਸ ਤਰੀਕੇ ਦਾ ਵੀ ਕੋਈ ਫੈਸਲਾ ਟਰੰਪ ਹੁਣੀ ਕਰਨਗੇ, ਉਸ ਦੇ ਬਰਾਬਰ ਦਾ ਫੈਸਲਾ ਅਸੀਂ ਵੀ ਕਰਾਂਗੇ। ਕਹਿੰਦੇ ਵੀ ਸਾਡੇ ਕੋਲ ਪਲਾਨ ਕੱਲਾ A ਹੀ ਨਹੀਂ, BCD ਪਲਾਨ ਵੀ ਜਿਹੜੇ ਅਸੀਂ ਬਣਾ ਕੇ ਰੱਖੇ ਹੈਗੇ ਆ। ਸੋ ਕੈਨੇਡਾ ਤੇ ਅਮਰੀਕਾ ਦੇ ਵਿੱਚ $900 ਬਿਲੀਅਨ ਦਾ ਟ੍ਰੇਡ ਹੁੰਦਾ ਆ। ਇਸੇ ਤਰੀਕੇ ਦੇ ਨਾਲ ਮਲਟੀ ਬਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਆ ਉਹ ਮੈਕਸੀਕੋ ਦੇ ਨਾਲ ਰੋਜ਼ਾਨਾ ਜਿਹੜਾ ਇਸ ਦੇ ਵਿੱਚ ਹੁੰਦਾ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਖਾਸਾ ਜਿਹੜਾ ਉਹ ਅਸਰ ਪੈ ਗਿਆ ਆ। ਉਧਰ ਓਨਟਾਰੀਓ ਦੇ ਪ੍ਰੀਮੀਅਰ ਦੁਬਾਰਾ ਚੁਣੇ ਗਏ ਡਗ ਫੋਰਡ, ਉਹਨਾਂ ਨੇ ਕਿਹਾ ਵੀ ਜਿਹੜਾ $70 ਮਿਲੀਅਨ ਦਾ ਕੰਟਰੈਕਟ ਸੀਗਾ ਈਲਨ ਮਸਕ ਦੀ ਸਟਾਰਲਿੰਕ ਦੇ ਨਾਲ, ਉਸ ਨੂੰ ਹੁਣ ਉਹ ਕੈਂਸਲ ਜਿਹੜੇ ਉਹ ਕਰਨਗੇ। ਤੇ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੀ ਬਿਜਲੀ ਘੱਲੀ ਜਾਂਦੀ ਆ US ਦੀ ਸਟੇਟਸ ਨੂੰ, ਉਹ ਵੀ ਉਸ ਨੂੰ ਵੀ ਜਿਹੜਾ ਉਹ ਕੱਟ ਦੇਣਗੇ। ਸੋ ਇਹ ਆਪਸ ਦੇ ਵਿੱਚ ਕਿਸੇ ਟਾਈਮ ਦੇ ਉੱਤੇ ਗੂੜੇ ਮਿੱਤਰ ਮੰਨੇ ਜਾਂਦੇ ਦੋਨੋਂ ਮੁਲਕ ਜਾਂ ਤਿੰਨੋਂ ਮੁਲਕ, ਉਹ ਆਪਸ ਦੇ ਵਿੱਚ ਹੁਣ ਸਿੰਘ ਫਸਾਈ ਜਿਹੜੇ ਉਹ ਬੈਠੇ ਆ। ਸੋ ਇਹ ਟ੍ਰੇਡ ਵਾਰ ਦੇ ਵਿੱਚ ਕਿਹੜਾ ਮੁਲਕ ਜਿੱਤਦਾ ਹੈ, ਕਿਹੜਾ ਹਾਰਦਾ ਆ, ਉਹਦਾ ਤਾਂ ਪਤਾ ਨਹੀਂ, ਪਰ ਆਮ ਲੋਕਾਂ ਦਾ ਹਾਲ ਜਿਹੜਾ ਇਸ ਦੇ ਵਿੱਚ ਜ਼ਰੂਰ ਮਾੜਾ ਹੋਵੇਗਾ। ਸੋ ਬਿਲਕੁਲ ਕੈਨੇਡਾ ਤੇ USA ਦੇ ਜਿੰਨੇ ਵੀ ਬਾਰਡਰ ਹੈਗੇ, ਉੱਥੇ ਕਹਿੰਦੇ ਵੇਟ ਟਾਈਮ ਆਲਮੋਸਟ 0 ਅੰਗ ਹੋ ਗਿਆ ਆ। ਸੋ ਬਹੁਤ ਸਾਰੇ ਲੋਕ ਕੈਨੇਡਾ ਤੋਂ ਇੱਧਰ ਚੀਜ਼ਾਂ ਨਹੀਂ ਲੈਣ ਆ ਰਹੇ ਹੈਗੇ, ਤੇ ਇੱਧਰੋਂ ਵੀ ਪਹਿਲੇ ਜਿਹੜੇ ਘੱਟ ਲੋਕ ਜਾਂਦੇ ਹੁੰਦੇ ਹੈਗੇ ਆ। ਫਾਰਮਰ ਦੇ ਸੰਬੰਧ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਫਾਰਮਰਸ ਆ ਹੁਣ ਉਹਨਾਂ ਨੂੰ ਫੰਡ ਕਰਨਾ ਚਾਹੀਦਾ ਆ, ਵੀ ਕਿਉਂਕਿ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਉਹਨਾਂ ਦੇ ਉੱਤੇ ਵੀ ਟੈਰਿਫ ਲਾਤਾ। ਸੋ ਅਮਰੀਕਾ ਦੇ ਜਿਹੜੇ ਫਾਰਮਰਸ ਆ ਉਹ ਹੁਣ ਆਪਣੀਆਂ ਚੀਜ਼ਾਂ ਹੋਰ ਉਗਾਉਣ ਤੇ ਉਹਨਾਂ ਨੂੰ ਉਹ ਵੇਚਣ। ਤੇ ਵੇਚਣਾ ਹਰਜੋਤ ਸਿੰਘ ਜੀ ਔਖਾ ਹੋ ਜਾਊਗਾ ਜਦੋਂ ਇਧਰੋਂ ਜਾਣ ਲੱਗੇ ਸਮਾਨ ਦੇ ਉੱਤੇ ਵੀ, ਜਦੋਂ ਉਹਨਾਂ ਨੇ ਵੀ ਅਗਲੇ ਵਾਲੇ ਟੈਰਿਫ ਲਾਇਆ ਤਾਂ ਉਧਰ ਜਿਹੜੀ ਡਿਮਾਂਡ ਆ ਉਹ ਘਟ ਜਾਣੀ ਆ। ਬਦਾਮਾਂ ਵਾਲੇ ਤਾਂ ਵਿਚਾਰੇ ਸਾਡੇ ਪਹਿਲਾਂ ਹੀ ਜਿਹੜੇ ਇੱਧਰ ਕਾਫੀ ਜ਼ਿਆਦਾ ਉਹ ਪੀੜਤ ਨੇ ਵੀ ਸਮਾਨ ਵਿਕਦਾ ਨਹੀਂ ਆ ਸਮੇਂ ਸਿਰ। ਸੋ ਦੇਖੋ ਕੀ ਹੁੰਦਾ। ਸੋ ਹੋਪਫੁਲੀ ਲੌਂਗ ਰਨ ਦੇ ਵਿੱਚ ਫਾਇਦਾ ਜਿਹੜਾ ਉਹ ਹੋ ਜਾਵੇ, ਪਰ ਹਾਲ ਦੀ ਘੜੀ ਬੜਾ ਕੁਛ ਨਜ਼ਰ ਨਹੀਂ ਆਉਂਦਾ। ਕਈ ਜਿਹੜੇ ਐਨਾਲਿਸਟ ਇਹ ਮੰਨ ਰਹੇ ਆ ਵੀ ਇਹ ਟੈਰਿਫਸ ਲੱਗਣ ਦੇ ਨਾਲ ਅਮਰੀਕਾ ਦੇ ਇੱਕ ਪਰਿਵਾਰ ਦੇ ਉੱਤੇ $1200 ਪ੍ਰਤੀ ਸਾਲ ਇਸ ਦਾ ਖਰਚਾ ਜਿਹੜਾ ਓਵਰਆਲ ਵਧੇਗਾ, ਜੇ ਸਾਲ ਭਰ ਇਦਾਂ ਹੀ ਜਿਹੜੇ ਟੈਰਿਫ ਆ ਉਹ ਚੱਲਦੇ ਰਹਿੰਦੇ ਹੈਗੇ ਆ। ਸੋ ਹਾਲ ਦੀ ਘੜੀ ਜੇ ਮੰਨਿਆ ਜਾਵੇ ਵੀ ਇਹ ਲੌਂਗ ਟਰਮ ਟੈਰਿਫਸ ਵੀ ਜੇ ਇਦਾਂ ਹੀ ਚੱਲਣਗੇ ਤਾਂ ਤੁਹਾਡਾ ਸਾਲਾਨਾ
$1200 ਦਾ ਖਰਚਾ ਜਿਹੜਾ ਕਹਿੰਦੇ ਇਸ ਦੇ ਵਿੱਚ ਵਧਣ ਜਾ ਰਿਹਾ ਹੈਗਾ ਆ। ਵਾਈਟ ਹਾਊਸ ਦੇ ਵਿੱਚ ਜ਼ੈਲੈਂਸਕੀ ਨੂੰ ਪੂਰੀ ਤਰ੍ਹਾਂ ਬੇਇੱਜ਼ਤ ਕਰਨ ਤੋਂ ਬਾਅਦ ਹੁਣ ਤੋਂ ਕੁਝ ਮਿੰਟ ਪਹਿਲਾਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਮਿਲਟਰੀ ਏਡ ਆ ਉਹ ਯੂਕਰੇਨ ਨੂੰ ਨਹੀਂ ਦੇਵਾਂਗੇ। ਇਹ ਵਾਈਟ ਹਾਊਸ ਵੱਲੋਂ ਕੁਝ ਮਿੰਟ ਪਹਿਲਾਂ ਜਿਹੜੀ ਸਟੇਟਮੈਂਟ ਆ ਇਹ ਜਾਰੀ ਕਰ ਦਿੱਤੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਹੁਣੀ ਬਿਲਕੁਲ ਫੋਕਸਡ ਆ ਪੀਸ ਦੇ ਉੱਤੇ ਤੇ ਅਸੀਂ ਆਪਣੇ ਪਾਰਟਨਰਸ ਦੇ ਨਾਲ ਕਮਿਟਡ ਆ ਤੇ ਸਾਡਾ ਗੋਲ ਵੀ ਇਹੀ ਆ ਵੀ ਜਿਹੜੀ ਜੰਗ ਆ ਉਹ ਜਲਦੀ ਤੋਂ ਜਲਦੀ ਬੰਦ ਹੋਵੇ ਤੇ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਮਿਲਟਰੀ ਏਡ ਯੂਕਰੇਨ ਨੂੰ ਜਾ ਰਹੀ ਸੀ ਉਸ ਨੂੰ ਇਮੀਡੀਏਟਲੀ ਬੰਦ ਕਰਨ ਜਾ ਰਹੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਸ ਮੌਕੇ ਜਿਹੜੇ ਨਵੇਂ ਐਜੂਕੇਸ਼ਨ ਦੇ ਸਕੱਤਰ ਆ ਉਹਨਾਂ ਨੂੰ ਸੈਨੇਟ ਨੇ ਅਪਰੂਵ ਕਰ ਦਿੱਤਾ ਆ। ਲਿੰਡਾ ਮੈਕਮੋਹਨ ਉਹਨਾਂ ਨੂੰ ਸੈਨੇਟ ਨੇ ਕਨਫਰਮ ਕਰ ਦਿੱਤਾ ਆ ਅਮਰੀਕਾ ਦੇ ਨਵੇਂ ਐਜੂਕੇਸ਼ਨ ਸਕੱਤਰ ਦੇ ਤੌਰ ਦੇ ਉੱਤੇ। ਉਹਨਾਂ ਦੇ ਕੋਲ ਉੱਦਾਂ ਵੈਸੇ ਕਹਿੰਦੇ ਪ੍ਰਾਈਵੇਟ ਤੇ ਪਬਲਿਕ ਸਕੂਲਸ ਦੇ ਵਿੱਚ ਕੋਈ ਬੜਾ ਐਕਸਪੀਰੀਅੰਸ ਨਹੀਂ ਆ ਉਸ ਨੂੰ ਰਨ ਕਰਨ ਦਾ, ਪਰ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਜੋ ਕਿ ਇਸ ਡਿਪਾਰਟਮੈਂਟ ਨੂੰ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੇ ਆ ਐਜੂਕੇਸ਼ਨ ਡਿਪਾਰਟਮੈਂਟ ਨੂੰ, ਉਹ ਹੁਣ ਉਹਨਾਂ ਦੇ ਇਸ ਟਾਈਮ ਮੇਨ ਜਿਹੜੇ ਸੂਤਰਧਾਰ ਇਸ ਦੇ ਵਿੱਚ ਹੋਣਗੇ। 76 ਸਾਲਾ ਮਿਸ ਮੈਕਮੋਹਨ ਉਹਨਾਂ ਨੇ ਕਨਫਰਮੇਸ਼ਨ ਪ੍ਰੋਸੈਸ ਦੇ ਵਿੱਚ ਜਿਹੜਾ ਆਖਿਆ ਵੀ ਉਹ ਪੂਰੀ ਤਰ੍ਹਾਂ ਸਹਿਮਤ ਨੇ ਰਾਸ਼ਟਰਪਤੀ ਟਰੰਪ ਹੋਣਾ ਦੇ ਉਸ ਮਿਸ਼ਨ ਦੇ ਵਿੱਚ ਜਿਸ ਵਿੱਚ ਉਹ ਐਜੂਕੇਸ਼ਨ ਡਿਪਾਰਟਮੈਂਟ ਨੂੰ ਅਬੋਲਿਸ਼ ਐਲੀਮੀਨੇਟ ਕਰਨਾ ਚਾਹੁੰਦੇ ਹੈਗੇ ਆ, ਜਦ ਉਹਨਾਂ ਦੀ ਹੀਅਰਿੰਗ ਪਿਛਲੇ ਮਹੀਨੇ ਹੋ ਰਹੀ ਸੀਗੀ। ਸੋ ਇਹ ਜਿਹੜੇ ਡੌਜ ਦੇ ਕਹਿ ਸਕਦੇ ਆ ਵੀ ਚੌਪਿੰਗ ਬੋਰਡ ਦੇ ਉੱਤੇ ਅਗਲੀ ਵਾਰੀ ਜਿਹੜੀ ਡਿਪਾਰਟਮੈਂਟ ਆਫ ਐਜੂਕੇਸ਼ਨ ਦੀ ਵੀ ਹੈਗੀ ਆ। ਪਿਛਲੇ ਜਿਹੜੇ ਪ੍ਰਸ਼ਾਸਨ ਦੇ ਵਿੱਚ ਰਾਸ਼ਟਰਪਤੀ ਬਾਈਡਨ ਨੇ ਲੱਖਾਂ ਹੀ ਜਿਹੜੇ ਅਮਰੀਕੀਆਂ ਦੇ ਬਿਲੀਅਨਸ ਆਫ ਡਾਲਰ ਦੇ ਜਿਹੜੇ ਲੋਨ ਨੇ ਐਜੂਕੇਸ਼ਨ ਲੋਨ ਆ ਉਹਨਾਂ ਦਾ ਕੁਝ ਹਿੱਸਾ ਜਿਹੜਾ ਆ ਉਹ ਮਾਫ ਕੀਤਾ ਸੀ। ਜਦ ਇਹ ਜ਼ਿਆਦਾ ਮਾਫ ਕਰਨਾ ਚਾਹੁੰਦੇ ਸੀਗੇ ਤਾਂ ਇਹਨਾਂ ਦੇ ਉਲਟ ਅਦਾਲਤਾਂ ਵਿੱਚ ਵੀ ਜਿਹੜੇ ਉਹ ਕੇਸ ਚੱਲੇ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਰੋਕ ਜਿਹੜੀ ਉਹ ਲਗਾ ਦਿੱਤੀ ਸੀ ਵੀ ਤੁਸੀਂ ਇਸ ਤਰੀਕੇ ਦੇ ਨਾਲ ਲੋਨਸ ਮਾਫ ਨਹੀਂ ਕਰ ਸਕਦੇ ਹੈਗੇ। ਸੋ ਹੁਣ ਏਜੰਸੀ ਨੂੰ ਅਬੋਲਿਸ਼ ਕਰਨ ਦੇ ਲਈ ਕਹਿ ਸਕਦੇ ਹਾਂ ਵੀ ਅੱਗੇ ਨੂੰ ਕਦਮ ਜਿਹੜੇ ਉਹ ਵਧਣਗੇ। ਸੋ ਵਨ ਟਾਈਮ ਆਫਰ ਇਸ ਡਿਪਾਰਟਮੈਂਟ ਦੇ 20 EMPLOYEES ਨੂੰ ਆਲਰੇਡੀ ਮਿਲ ਚੁੱਕੀ ਹੈਗੀ ਆ, ਜਿਸ ਦੇ ਵਿੱਚ $25,000 ਕਹਿੰਦੇ ਵੀ ਉਹਨਾਂ ਨੂੰ ਦਿੱਤਾ ਜਾਊਗਾ ਜੇ ਉਹ ਰਿਟਾਇਰ ਹੁੰਦੇ ਨੇ ਜਾਂ ਰਿਜ਼ਾਈਨ ਕਰਦੇ ਨੇ ਮੰਡੇ ਅੱਜ ਦੇ ਜਿਹੜੇ ਦਿਨ ਦੇ ਅਖੀਰ ਤੱਕ। ਇਸ ਦੇ ਵਿੱਚ ਨਾਲ ਹਰਜੋਤ ਸਿੰਘ ਜੀ ਇਹ ਵੀ ਸ਼ਰਤਾਂ ਰੱਖੀਆਂ ਗਈਆਂ ਸੀਗੀਆਂ ਵੀ ਅਗਲੇ 5 ਸਾਲ ਤੱਕ ਤੁਸੀਂ ਫੈਡਰਲ ਸਰਕਾਰ ਦੀ ਜੌਬ ਨਹੀਂ ਕਰ ਸਕਦੇ। ਜੇ ਤੁਸੀਂ ਫੈਡਰਲ ਸਰਕਾਰ ਦੀ ਜੌਬ ਕਰਦੇ ਆ ਤੇ ਜਿੰਨੀ ਰਾਸ਼ੀ ਤੁਹਾਨੂੰ ਹੁਣ ਦਿੱਤੀ ਜਾਣੀ ਆ ਉਹ ਸਾਰੀ ਤੁਹਾਨੂੰ ਜਿਹੜੀ ਉਹ ਵਾਪਸ ਕਰਨੀ ਜਿਹੜੀ ਉਹ ਪਊਗੀ। ਸੋ ਹੁਣ ਜਿਹੜੇ ਲਿੰਡਾ ਮੈਕਮੋਹਨ ਇਹ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਸਕੱਤਰ ਦੇ ਰੋਲ ਵਿੱਚ ਆਉਣਗੇ। ਇਹ ਦੱਸਦੇ ਜਾਈਏ ਰਾਸ਼ਟਰਪਤੀ ਟਰੰਪ ਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਸਪੋਰਟਰਸ ਆ ਇਹ ਮੰਨਦੇ ਆ ਚੋਇਸ ਆਫ ਸਕੂਲ ਹੋਣੀ ਚਾਹੀਦੀ ਆ, ਜਿਸ ਦੇ ਵਿੱਚ ਚਾਰਟਰ ਸਕੂਲਸ ਨੂੰ ਇਹ ਕਾਫੀ ਜ਼ਿਆਦਾ ਤਰਜੀਹ ਦਿੰਦੇ ਆ, ਪ੍ਰਾਈਵੇਟ ਸਕੂਲਸ ਨੂੰ ਕਾਫੀ ਜ਼ਿਆਦਾ ਤਰਜੀਹ ਦਿੰਦੀ ਆ। ਸੋ ਹੁਣ ਪਬਲਿਕ ਸਕੂਲਸ ਦਾ ਕੀ ਬਣੂਗਾ, ਕਿੱਦਾਂ ਫੰਡਿੰਗ ਇੱਦਾਂ ਚੱਲਦੀ ਰਹੂਗੀ ਜਾਂ ਕੀ ਸਥਿਤੀਆਂ ਬਦਲਣਗੀਆਂ, ਇਹ ਹੁਣ ਆਉਂਦਾ ਸਮਾਂ ਦੱਸੇਗਾ। ਕੈਲੀਫੋਰਨੀਆ ਦੇ ਵਿੱਚ ਇੱਕ ਫੈਡਰਲ ਏਜੰਸੀਜ਼ ਵੱਲੋਂ ਬਹੁਤ ਵੱਡਾ ਜੋ ਰਿੰਗ ਆ ਸਮਗਲਿੰਗ ਦਾ ਉਹ ਬਸਟ ਕੀਤਾ ਗਿਆ ਆ। ਕਹਿੰਦੇ ਭਈ ਇਸ ਦਾ ਜਿਹੜਾ ਆਪਰੇਸ਼ਨ ਰਿੰਗ ਲੀਡਰ ਆ ਜਿਹਨੂੰ ਅਰੈਸਟ ਕੀਤਾ ਗਿਆ ਉਸਨੇ 20,000 ਦੇ ਕਰੀਬ ਇਲੀਗਲ ਇਮੀਗ੍ਰੈਂਟਸ USA ਦੇ ਵਿੱਚ ਨਗਾਏ ਗੋਟਾਮਾਲਾ ਤੋਂ, ਤੇ ਲਗਭਗ ਐਵਰੇਜ ਹਰ ਇੱਕ ਕੋਲੋਂ $18,000 ਦੇ ਕਰੀਬ ਚਾਰਜ ਕੀਤਾ ਹੈਗਾ। ਸੋ ਇਹ ਇੱਕ ਬਹੁਤ ਵੱਡਾ ਨੰਬਰ ਆ। ਐਡਜੂਆਰਡੋ ਡੋਮਿੰਗੋ ਮਟੂਲ ਤੇ ਕ੍ਰਿਸਟੋਬਲ ਚੈਜ ਕਰਕੇ ਇਹ ਦੋ ਬੰਦਿਆਂ ਦੇ ਜਿਹੜੇ ਨਾਂ ਦੱਸੇ ਗਏ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਤੇ US ਦੇ ਅਟਾਰਨੀ ਜੋਸਫ ਮੈਕਨੈਲੀ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਮਗਲਿੰਗ ਆਰਗੇਨਾਈਜੇਸ਼ਨਸ ਆ ਇਹਨਾਂ ਨੂੰ ਬੰਦੇ ਦੀ ਲਾਈਫ ਦੀ ਕੋਈ ਇੱਜ਼ਤ ਨਹੀਂ ਹੈਗੀ ਤੇ ਇਹ ਲੋਕਾਂ ਨੂੰ ਮਾਰ ਵੀ ਦਿੰਦੇ ਆ ਤੇ ਲੋਕਾਂ ਨੂੰ ਠੱਗਦੇ ਆ, ਲੁੱਟਦੇ ਆ। ਤੇ ਅੰਦਾਜ਼ਾ ਤੁਸੀਂ ਲਾ ਲਓ ਵੀ ਜੇ 20,000 ਬੰਦਾ ਉਹਨੇ ਨਗਾਇਆ ਹੈਗਾ ਕੁਝ ਸਾਲਾਂ ਦੇ ਵਿੱਚ 2019 ਤੋਂ ਲੈ ਕੇ ਹੁਣ ਤੱਕ $18,000 ਐਵਰੇਜ ਉਹ ਲੈ ਰਹੇ ਸੀ ਇੱਕ ਬੰਦੇ ਤੋਂ ਨਗਾਉਣ ਦਾ। ਤੇ ਕਹਿੰਦੇ ਵੀ ਐਵਰੀ ਡੇ ਜਿਹੜੇ ਹਿਊਮਨ ਸਮਗਲਿੰਗ ਆਰਗੇਨਾਈਜੇਸ਼ਨਸ ਆ ਉਹ ਲੋਕਾਂ ਦੀ ਸੇਫਟੀ ਨੂੰ ਸਾਈਡ ਤੇ ਰੱਖ ਕੇ ਬੰਦਿਆਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਇਲੀਗਲੀ ਨਗਾਉਂਦੇ ਆ। ਸੋ ਇਹ ਟੋਟਲੀ ਅਸੀਂ
ਬੰਦ ਕਰਨਾ ਹੈਗਾ। ਸੋ ਦੋਨਾਂ ਨੂੰ ਹੀ ਅਰੈਸਟ ਕਰ ਲਿਆ ਗਿਆ ਹੈ। ਕਹਿੰਦੇ ਵੀ ਜਿਹੜੇ 20,000 ਦੇ ਕਰੀਬ ਇਹਨਾਂ ਨੇ ਲੋਕਾਂ ਨੂੰ ਲਗਾਇਆ ਸੀ, ਉਹ ਅਮਰੀਕਾ ਦੀਆਂ 20 ਸਟੇਟਾਂ ਦੇ ਵਿੱਚ ਵੱਖ-ਵੱਖ ਜਗ੍ਹਾ ਇਹਨਾਂ ਨੇ ਪਹੁੰਚਾਏ ਹੋਏ। ਗਵਰਨਰ ਗੈਵਿਨ ਨਿਊਸਮ ਹੁਣਾਂ ਨੇ ਮਸਕ ਅਤੇ ਟਰੰਪ ਹੁਣਾਂ ਤੋਂ ਕਹਿ ਸਕਦੇ ਹਾਂ ਵੀ ਸਿੱਖਦੇ ਹੋਏ ਅੱਜ ਇੱਕ ਨਵਾਂ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਆ, ਜਿਸ ਦੇ ਵਿੱਚ ਸਾਰੇ ਹੀ ਕੈਲੀਫੋਰਨੀਆ ਦੇ ਇੰਪਲੋਈਜ਼, ਸਰਕਾਰੀ ਇੰਪਲੋਈਜ਼ ਆ, ਉਹਨਾਂ ਨੂੰ ਇੱਕ ਜਿਹੜੇ ਆ ਉਹ ਜੁਲਾਈ ਤੋਂ 4 ਦਿਨ ਹਫ਼ਤੇ ਦੇ ਵਿੱਚ ਕੰਮ ਤੇ ਆਉਣ ਦੇ ਲਈ ਜਿਹੜਾ ਉਹ ਆਖਿਆ ਗਿਆ ਆ ਵੀ ਤੁਸੀਂ ਕਹਿੰਦੇ ਵੀ ਘੱਟੋ ਘੱਟ ਹੁਣ 4 ਦਿਨ ਹਫ਼ਤੇ 'ਚ ਕੰਮ ਤੇ ਤੁਹਾਨੂੰ ਆਉਣਾ ਪਵੇਗਾ। ਉਹਨਾਂ ਨੇ ਕਿਹਾ ਇਨ ਪਰਸਨ ਵਰਕ ਮੇਕਸ ਅਸ ਆਲ ਸਟਰੋਂਗਰ ਪੀਰੀਅਡ। ਜਿਹੜੀ ਗਵਰਨਰ ਨਿਊਸਮ ਆ ਉਹਨਾਂ ਦੀ ਨਿਊਜ਼ ਰਿਲੀਜ਼ ਦੇ ਵਿੱਚ ਇਹ ਚੀਜ਼ ਆਈ ਆ। ਸਾਰੇ ਹੀ ਡਿਪਾਰਟਮੈਂਟ, ਸਾਰੀਆਂ ਹੀ ਏਜੰਸੀਜ਼ ਜਿਹੜੀਆਂ ਗਵਰਨਰ ਨਿਊਸਮ ਹੁਣਾਂ ਦੀ ਐਡਮਿਨਿਸਟ੍ਰੇਸ਼ਨ ਦੇ ਅੰਡਰ ਆਉਂਦੀਆਂ ਆ, ਉਹਨਾਂ ਨੇ ਕਿਹਾ ਵੀ 4 ਇਨ ਆਫਿਸ ਡੇਜ਼ ਅ ਵੀਕ 1 ਜੁਲਾਈ ਤੋਂ ਸ਼ੁਰੂ ਹੋਣਗੇ, ਜਿਸ ਦੇ ਵਿੱਚ ਆਰਡਰ 'ਚ ਕਈ ਜਿਹੜੀਆਂ ਕੁਝ ਐਕਸੈਪਸ਼ਨਸ ਆ ਉਹ ਵੀ ਉਹਨਾਂ ਨੇ ਰੱਖੀਆਂ ਹੈਗੀਆਂ। ਕੇਸ ਬਾਏ ਕੇਸ ਬੇਸਿਸ ਕਹਿੰਦੇ ਵੀ ਕਿਸੇ ਦੇ ਇੰਡੀਵਿਜੂਅਲ ਸਰਕਮਸਟਾਂਸ ਨੂੰ, ਪਰਿਵਾਰ ਨੂੰ ਜਿਹੜਾ ਦੇਖਦੇ ਹੋਏ, ਇੰਪਲੋਇਮੈਂਟ ਪਾਲਿਸੀਜ਼ ਨੂੰ ਦੇਖਦੇ ਹੋਏ ਥੋੜੀ ਬਹੁਤੀ ਫਲੈਕਸੀਬਿਲਿਟੀ ਰੱਖੀ ਆ। ਕੈਲ HR ਦੇ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਆ ਵੀ ਇਹ ਜਿਹੜਾ ਸਟੇਟ ਵਾਈਡ ਗਾਈਡੈਂਸ ਆ ਉਹ ਆਲਰੇਡੀ ਇਸ਼ੂ ਜਿਹੜੀ ਹੁਣ ਕਰ ਦਿੱਤੀ ਜਾਊਗੀ, ਜਿਸ ਵਿੱਚ ਇਨ ਆਫਿਸ ਰੂਲ ਜਿਹੜਾ ਹੋਊਗਾ। ਕਹਿੰਦੇ ਵੀ ਖਾਸ ਕਰਕੇ ਜਿਹੜੇ ਇੰਪਲੋਈ ਘਰਾਂ ਦੇ ਨਜ਼ਦੀਕ ਕੰਮ ਦੇ ਨਜ਼ਦੀਕ ਨਹੀਂ ਰਹਿੰਦੇ, ਉਹਨਾਂ ਨੂੰ ਜਿਹੜਾ ਟੈਲੀ ਵਰਕ ਦੀ ਅਰੇਂਜਮੈਂਟ ਮੇ ਵੀ ਦਿੱਤੀ ਜਾ ਸਕਦੀ ਹੈਗੀ ਆ। ਸੋ ਗਵਰਨਰ ਆਫਿਸ ਨੇ ਜਿਹੜਾ ਉਹ ਕਿਹਾ ਆ ਵੀ ਕਹਿੰਦੇ ਵੀ ਉਹ ਜਿਹੜੇ ਸਾਬਕਾ ਫੈਡਰਲ ਵਰਕਰਸ ਜਿਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਨੇ ਬਾਹਰ ਦਾ ਰਸਤਾ ਦਿਖਾਇਆ ਆ, ਹੋ ਸਕਦਾ ਵੀ ਉਹਨਾਂ ਲੇਆਫਸ ਦੇ ਵਿੱਚੋਂ ਕਈਆਂ ਨੂੰ ਉਹ ਹਾਇਰ ਵੀ ਕਰ ਲੈਣਗੇ। ਸੋ ਇਹ ਜਿਹੜੀ ਆਰਡਰ ਆ ਉਹ ਹੁਣ ਕਰ ਦਿੱਤਾ ਗਿਆ ਆ। ਸੋ ਲੱਗਦਾ ਵੀ ਅੰਡਰ ਕਰੰਟ ਇਹ ਵੀ ਭਾਪਣ ਲੱਗ ਗਏ ਆ। ਇਹ ਨਾਪਦੇ ਨੇ ਵੀ ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਬਦਲਾਵ ਆ ਉਹ ਆ ਚੁੱਕਾ ਆ, ਤੇ ਲੋਕ ਚਾਹੁੰਦੇ ਆ ਵੀ ਆਫਿਸ ਦੇ ਵਿੱਚੋਂ ਹੀ ਕੰਮ ਜਿਹੜਾ ਹੋਵੇ। ਸੋ ਨਵੇਂ ਐਗਜ਼ੈਕਟਿਵ ਆਰਡਰ ਦੇ ਤਹਿਤ 1 ਜੁਲਾਈ 2025 ਤੋਂ 4 ਦਿਨ ਘੱਟੋ ਘੱਟ ਸਰਕਾਰੀ ਕੰਮ ਕਰਨ ਵਾਲੀਆਂ ਏਜੰਸੀਜ਼ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ 4 ਦਿਨ ਘੱਟੋ ਘੱਟ ਹਫ਼ਤੇ 'ਚ ਕੰਮ ਤੇ ਜਾਣਾ ਪਿਆ ਕਰੇਗਾ। ਕੱਲ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਗ੍ਹਾ ਦੇ ਉੱਤੇ ਐਨ ਪਈ, ਹੇਲਸ ਪਏ, ਤੇ ਕਈ ਜਗ੍ਹਾ ਦੇ ਉੱਤੇ ਜੋ ਫਨਲ ਕਲਾਊਡ ਵੀ ਆਬਜ਼ਰਵ ਕੀਤਾ ਗਿਆ, ਖਾਸ ਕਰਕੇ ਸ਼ਿੰਗਲ ਸਪ੍ਰਿੰਗਸ ਵਾਲਾ ਏਰੀਆ ਹੈਗਾ। ਤੇ ਆਉਣ ਵਾਲੇ ਇਸ ਹਫ਼ਤੇ ਦੇ ਵਿੱਚ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਐਟਮੋਸਫੇਰਿਕ ਰਿਵਰ ਆ ਰਿਹਾ ਹੈ। ਕੱਲ ਫ੍ਰਿਜ਼ਨੋ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਐਨ ਤੇ ਮੀਂਹ ਜਿਹੜਾ ਪਿਆ ਹੈ। ਜੀ, ਅੱਜ ਜਿਹੜਾ ਹਰਜੋਤ ਸਿੰਘ ਜੀ, ਸੈਕਰਾਮੈਂਟੋ ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਘੱਟੋ ਘੱਟ 8 ਫਲਾਈਟਸ ਆ, ਉਹਨਾਂ ਨੂੰ ਡਾਇਵਰਟ ਕਰਨਾ ਪਿਆ ਕਿਉਂਕਿ ਉੱਥੇ ਟੈਕਨੀਕਲ ਆਊਟੇਜ ਹੋ ਗਈ। ਲੈਂਡਿੰਗ ਸਿਸਟਮ ਦੇ ਨਾਲ ਜਿਹੜੀ ਉਹ ਸੰਬੰਧਿਤ ਸੀ। ਕਹਿੰਦੇ ਵੀ ਫੌਗੀ ਕੰਡੀਸ਼ਨਸ ਦੇ ਚੱਲਦਿਆਂ ਇਹ ਸਾਰਾ ਕੁਝ ਉੱਥੇ ਵਾਪਰਿਆ ਹੈਗਾ ਆ। ਸੋ ਸਾਊਥ ਵੈਸਟ, ਡੈਲਟਾ ਤੇ ਅਮਰੀਕਨ 에ਅਰਲਾਈਨਸ ਦੇ ਉੱਤੇ ਇਸ ਦਾ ਕਹਿੰਦੇ ਇੰਪੈਕਟ ਓਵਰਆਲ ਪਿਆ ਹੈਗਾ। FAA ਨੇ ਥੋੜੇ ਚਿਰ ਦੇ ਲਈ ਸੈਕਰਾਮੈਂਟੋ ਇੰਟਰਨੈਸ਼ਨਲ 에ਅਰਪੋਰਟ ਦੇ ਵਿੱਚ ਜਿਹੜੇ ਅਰਾਈਵਲਸ ਆ ਉਹਨਾਂ ਦੀ ਗਤੀ ਆ ਉਸ ਨੂੰ ਘਟਾ ਦਿੱਤਾ ਸੀ, ਜਦ ਇਕਵਿਪਮੈਂਟ ਦੇ ਇਸ਼ੂ ਇਸ ਸੰਘਣੀ ਧੁੰਦ ਦੇ ਕਰਕੇ ਉੱਥੇ ਪਏ ਨੇ। ਪਰ ਹੁਣ ਮੁੜ ਕੇ ਕਹਿੰਦੇ ਵੀ ਉਹਨਾਂ ਨੂੰ ਦੁਬਾਰਾ ਕੋਸ਼ਿਸ਼ ਚਾਲੂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਸੀ। 4 ਵਜੇ ਤੱਕ ਇਹ ਇਕਵਿਪਮੈਂਟ ਪੂਰੀ ਤਰ੍ਹਾਂ ਅਜੇ ਵੀ ਚੱਲਿਆ ਨਹੀਂ ਸੀਗਾ। ਇਸ ਤੋਂ ਪਹਿਲਾਂ ਵੀ ਇਦਾਂ ਦੀ ਜਿਹੜੇ ਇਸ਼ੂ ਆ ਅਕਤੂਬਰ 2023 ਦੇ ਵਿੱਚ ਵਾਪਰਿਆ ਸੀਗਾ, ਜਦ ਇਹ ਜਿਹੜੀ ਸਮੱਸਿਆ ਆਈ ਸੀ। ਹੁਣ ਤੱਕ ਫਲਾਈਟ ਅਵੇਅਰ ਦੇ ਹਿਸਾਬ ਦੇ ਨਾਲ 46 ਜਿਹੜੇ ਆ ਪਲੇਨਸ ਆ ਉਹਦੇ ਵਿੱਚ ਡਿਲੇ ਆ ਚੁੱਕਾ ਹੈਗਾ ਆ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ, ਕਿਉਂਕਿ ਸਟਾਕ ਮਾਰਕੀਟ ਅੱਜ ਮੂੰਹ ਦੇ ਮੂੰਹ ਡਿੱਗੀ ਹੈਗੀ ਆ। ਇੰਡੀਆ ਦੀ ਸਟਾਕ ਮਾਰਕੀਟ ਤਾਂ ਉਹਨਾਂ ਨੂੰ ਬੰਦ ਕਰਨੀ ਪਈ ਕਿਉਂਕਿ ਇੰਨੀ ਜ਼ਿਆਦਾ ਜਿਹੜੀ ਡਾਊਨ ਚਲੇ ਗਏ ਸੀ। ਤੇ ਕਰੰਸੀ ਦੀ ਜੇ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 36 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 37 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 44 ਸੈਂਟ। ਜੀ ਬਿਲਕੁਲ। ਸੋ ਟੈਰਿਫ ਲੱਗਣ ਦੇ ਨਾਲ ਲੋਕਾਂ ਨੂੰ ਪਤਾ ਆ ਵੀ ਇਕੋਨਮੀ ਦੇ ਉੱਤੇ ਅਸਰ ਪੈਣਾ ਆ। ਜਿਹੜਾ ਰਿਸੈਸ਼ਨ ਦਾ ਰੌਲਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਹੈ, ਕਿਤੇ ਆਪਾਂ ਵਾਕਿਆ ਹੀ ਉਹਦੀਆਂ ਬਰੂਹਾਂ ਤੇ ਆ ਕੇ ਤਾਂ ਨਹੀਂ ਖੜ ਗਏ। ਇਹਦੇ ਨਾਲ ਜਿਹੜਾ ਰਹਿੰਦਾ ਖੁੰਦਾ ਧੱਕਾ ਆ ਉਹ ਲੱਗ ਕੇ ਆਪਾਂ ਰਿਸੈਸ਼ਨ ਚਲੇ ਜਾਵਾਂਗੇ, ਇਸ ਦਾ ਡਰ ਹੁਣ ਕਹਿੰਦੇ ਵੀ ਖਾਸਾ
ਮੰਡਰਾ ਰਿਹਾ ਆ। ਡਾਓ ਜੋਨ ਅੱਜ 1.5% ਘਟ ਕੇ 650 ਪੁਆਇੰਟ ਇਹ ਡਿੱਗੀ ਤੇ 43,191 ਦੇ ਉੱਤੇ ਬੰਦ ਹੋਈ। S&P ਵੀ ਜਿਹੜੀ 0.25% ਘਟ ਕੇ 105 ਪੁਆਇੰਟ ਘਟ ਕੇ 5800 ਤੇ 50 ਦੇ ਉੱਤੇ ਬੰਦ ਹੋਈ। ਨੈਸਡੈਕ 2.5% ਤੋਂ ਵੱਧ ਘਟੀ 497 ਪੁਆਇੰਟ ਘਟ ਕੇ 19,350 ਤੇ ਬੰਦ ਹੋਈ। ਸੋਨੇ ਦਾ ਭਾਅ $2898 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $68 ਪ੍ਰਤੀ ਬੈਰਲ। 10 ਈਅਰ ਯੀਲਡ 4.12%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 85,230 ਤੇ ਇਥੀਰੀਅਮ 2,032 US$ ਦੇ ਬਰਾਬਰ ਜਿਹੜਾ ਉਹ ਚੱਲ ਰਿਹਾ ਹੈਗਾ ਆ। ਟਰੰਪ ਹੋਣਾ ਨੇ ਕ੍ਰਿਪਟੋ ਰਿਜ਼ਰਵ ਰੱਖਣ ਦੀ ਜਿਹੜੀ ਉਹ ਗੱਲ ਆਖੀ, ਜਿੱਦਾਂ ਤੇਲ ਦਾ ਹੁੰਦਾ ਜਿਸ ਤਰੀਕੇ ਨਾਲ ਸੋਨੇ ਦਾ ਹੁੰਦਾ ਆ, ਉਹ ਜਿਹੜੇ ਰਿਜ਼ਰਵ ਦੀ ਤਰ੍ਹਾਂ ਕ੍ਰਿਪਟੋ ਰਿਜ਼ਰਵ ਰੱਖਣ ਦੀ ਜਿਹੜੀ ਆ ਉਹ ਗੱਲ ਵੀ ਆਖੀ ਆ। ਉੱਦਾਂ ਉਹਨਾਂ ਨੇ ਅੱਜ ਇਹ ਐਲਾਨ ਕੀਤਾ ਵੀ ਜਿਹੜੀ ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਆ, ਉਸ ਕੰਪਨੀ ਦੇ ਦੁਆਰਾ $100 ਬਿਲੀਅਨ ਦੀ ਇਨਵੈਸਟਮੈਂਟ ਅਮਰੀਕਾ ਦੇ ਵਿੱਚ ਉਹ ਵੀ ਜਿਹੜੀ ਉਹ ਕੀਤੀ ਜਾਊਗੀ। ਮਾਰਕੀਟ ਕੱਲ ਕਿੱਦਾਂ ਦਾ ਰੁਖ ਅਖਤਿਆਰ ਕਰਦੀ ਹੈ ਜਦ ਟੈਰਿਫਸ ਅਸਲ 'ਚ ਅੱਜ ਰਾਤ ਤੋਂ ਸ਼ੁਰੂ ਹੋਣਗੇ, ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਸੋ ਲੈਟਸ ਸੀ ਕੀ ਜਿਹੜਾ ਉਹ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਅੱਗੇ ਬਣਦਾ ਹੈਗਾ ਆ। ਤੇ ਹਰਜੋਤ ਸਿੰਘ ਜੀ ਹੁਣ ਇਜਾਜ਼ਤ ਲੈਂਦੇ ਆ ਜੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।